अस्सलाम वालेकुम। उम्मीद है ठीक होवोगे। ਤੁਹਾਨੂੰ ਇਹ ਸਾਡਾ ਪੰਜਾਬ ਦਾ ਵਿਕਾਸ ਦਾ ਜਿਹੜਾ ਇੱਕ ਅਸੀਂ ਸੰਗਲ ਜਿਹਾ ਪਰੋਣ ਰਹੇ ਹਾਂ। ਉਮੀਦ ਹੈ ਤੁਹਾਨੂੰ ਪਸੰਦ ਹੋਏਗਾ, ਪਸੰਦ ਆਣ ਡਿਆ ਹੋਏਗਾ। ਤੁਹਾਨੂੰ ਕਮੈਂਟ ਕਰ ਦਿਆ ਕਰੋ। ਅਗਲਾ ਜੀ, ਅੱਗੇ ਦੌਰ ਆ ਗਿਆ ਇੰਡੋ ਸਾਕਾ ਵੀ ਗਏ। ਇੰਡੋ ਸਾਕਾ ਨੂੰ ਕਿਹਨਾਂ ਨੇ ਭੇਜਿਆ ਤਰੀਕ ਦੇ ਵਿੱਚ ਪੰਜਾਬ ਚੋਂ? ਉਹ ਭੇਜਿਆ ਜੀ ਕੁਸ਼ਾਨਾਂ ਨੇ। ਹੁਣ ਕੁਸ਼ਾਨ ਜਿਹੜੇ ਸੀ, ਕਹਿੰਦੇ ਨੇ ਲਿਖਣ ਵਾਲੇ ਕਿ ਪਹਿਲੀ ਸਦੀ ਦੇ ਵਿੱਚ, ਪਹਿਲੀ ਸਦੀ ਈਸਵੀ ਦੇ ਵਿੱਚ ਪੰਜਾਬ ਤੇ ਵਸਤ ਏਸ਼ੀਆ ਦੇ ਵਿੱਚ, ਏਸ਼ੀਆ ਦੇ ਵਿਚਕਾਰ ਜਿਹੜਾ ਵੇ ਇਹਨਾਂ ਦੀ ਸਲਤਨਤ ਫੈਲੀ ਸੀ। ਇਹਦਾ ਜਿਹੜਾ ਪਹਿਲਾ ਬਾਦਸ਼ਾਹ ਸੀ ਉਹ ਕੁਸ਼ਾਨ ਰਾਜਕੁਮਾਰ ਸੀ। ਕੁਸ਼ਾਨ ਹੈਗਾ ਸੀ ਸ਼ਹਿਜ਼ਾਦਾ। ਕੁਛ ਲਿਖਦੇ ਨੇ ਕਿ ਜਿਹੜੇ ਕੁਸ਼ਾਨ ਆਏ ਸੀ ਉਧਰੋਂ ਯੂਚੀ ਜਦੋਂ ਮਰ ਗਿਆ, ਉਹਦੇ ਸਿਰ ਦੇ ਵਿੱਚ ਕਿਸੇ ਨੇ ਸ਼ਰਾਬ ਪੀਤੀ। ਉਹਦੇ ਜਿਹੜਾ ਦੁਸ਼ਮਣ ਸੀ ਜਿਹਨੇ ਉਹਨੂੰ ਜੰਗ ਹਰਾਈ ਸੀ, ਉਧਰੋਂ ਟੇਟੇ ਟੂਟੇ ਖਾਂਦੇ ਕਿ ਇੱਧਰ ਨੂੰ ਆ ਪਟਕੇ। ਕਹਿੰਦੇ ਨੇ ਕਿ ਕੁਸ਼ਾਨ ਜਿਹੜਾ ਹੈ ਯੂਚੀ ਦਾ ਜਿਹੜਾ ਹੈ ਨਾ ਪੜਪੋਤਾ ਸੀ। ਹਾਂਜੀ, ਤੇ ਇਹ ਯੂਚੀ ਨੇ ਕੀ ਕੀਤਾ, ਕੁਸ਼ਾਨ ਨੇ ਕੀ ਕੀਤਾ, ਇਹਨੇ ਜਿਹੜੇ ਹੈਗੇ ਸੀ ਯੂਚੀ ਕਬੀਲੇ, ਇਹਨਾਂ ਨੂੰ ਇਕੱਠਿਆਂ ਕੀਤਾ। ਇਕੱਠਿਆਂ ਕਰਕੇ ਕੁਸ਼ਾਨ ਨੇ ਯੂਚੀ ਕਬੀਲਿਆਂ ਨੂੰ, ਉਹਨਾਂ ਨੂੰ ਕਿਹਾ ਨਹੀਂ, ਅਸੀਂ ਬਾਦਸ਼ਾਹ, ਸਾਡਾ ਕਬੀਲਾ ਜਿਹੜਾ ਵੇ ਹੁਕਮਰਾਨੀ ਕਰਦਾ ਰਿਹਾ, ਅਸੀਂ ਇਹ ਹੁਕਮਰਾਨੀ ਫੇਰ ਲੈ ਲਾਂਗੇ। ਅੱਗੇ ਗੱਲ ਚੱਲਦੀ ਰਹੀ, ਕਰ ਕਰਾ ਕੇ ਜਿਹੜਾ ਨਾ ਇਹ ਬਾਦਸ਼ਾਹ ਬੂਦਸ਼ਾਹ ਇਹਨਾਂ ਦੇ ਆਂਦੇ ਰਹੇ ਤੇ ਜਾਂਦੇ ਰਹੇ। ਕਹਿੰਦੇ ਨੇ ਲਿਖਣ ਵਾਲੇ ਕਿ ਤਕਰੀਬਨ 300 ਸਾਲ ਤੱਕ ਜਿਹੜਾ ਨਾ ਇਹ ਕੁਸ਼ਾਨ ਰਾਜ ਜਿਹੜਾ ਵੇ ਇਹ ਰਿਹਾ ਵੇ, ਤੇ ਪੰਜਾਬ ਜਿਹੜਾ ਵੇ ਕੁਸ਼ਾਨ ਰਾਜ ਦੇ ਥੱਲੇ ਸੀ। ਹਾਂਜੀ, ਤੇ ਪੰਜਾਬ ਦੇ ਉੱਤੇ ਕੁਸ਼ਾਨ ਰਾਜ ਵਾਲਿਆਂ ਨੇ ਵੀ ਹੱਥ ਸਾਫ਼ ਕੀਤੇ ਨੇ। ਅੱਗੇ ਕਹਿੰਦੇ ਨੇ ਇਸ ਤੋਂ ਬਾਅਦ ਜ਼ਿਕਰ ਮਿਲਦਾ ਹੈ ਇਹਨਾਂ ਦਾ ਜਿਹੜਾ ਸੀ ਕੁਜਾਲਾ ਜਿਹੜਾ ਏ ਇਹ ਪੋਤਰਾ ਸੀ ਕੁਸ਼ਾਨ ਦਾ। ਇਹਨੇ ਵੀ ਹੁਕੂਮਤਾਂ ਕੀਤੀਆਂ। ਲਿਖਣ ਵਾਲੇ ਲਿਖਦੇ ਨੇ ਕਿ ਕਜੂਲਾ ਜਿਹੜਾ ਸੀ ਨਾ, ਕਿ ਕਜੋਲਾ ਇਹ ਆਖਰੀ ਬਾਦਸ਼ਾਹ ਸੀ। ਵਸੂਦੇਵਾ ਤੇ ਆਖਰੀ ਬਾਦਸ਼ਾਹ ਵਸੂਦੇਵਾ ਸੀ। ਤੇ ਇਹਨਾਂ ਨੇ ਵੀ ਜਿਹੜਾ ਨਾ ਬੜਾ ਚੰਗਾ ਨਿਜ਼ਾਮ ਹੈ। ਹਾਂਜੀ, ਕਜੂਲਾ ਦਾ ਜਿਹੜਾ ਦੌਰ ਹੈ, ਲਿਖਣ ਵਾਲੇ ਲਿਖਦੇ ਨੇ ਕਿ ਇਹ ਜਿਹੜਾ ਕਜੂਲਾ ਦਾ ਦੌਰ ਹੈ ਬੜਾ ਬਿਹਤਰੀਨ ਦੌਰ ਸੀ। ਤੇ ਵਸੂਦੇਵਾ ਆਖਰੀ ਸੀ। ਗੱਲ ਹੈ ਕਿ ਜਦੋਂ ਤਾਂ ਨੂੰ ਜਾਂਦਾ ਹੈ ਬੰਦਾ, ਉਹ ਪੰਜਾਬੀ ਸਾਡੀ ਚ ਕਹਿੰਦੇ ਨੇ ਇੱਕ ਲਾਵੇ ਦੂਜਾ ਖਾਵੇ, ਦੂਜਾ ਲਾਵੇ ਤੀਜਾ ਖਾਵੇ, ਤੀਜਾ ਲਾਵੇ ਚੌਥਾ ਖਾਵੇ, ਜੇ ਚੌਥੇ ਨੇ ਖਾ ਜਾਣਾ ਤੇ ਪੰਜਵੇਂ ਵਾਸਤੇ ਰਹਿਣਾ ਕੁਛ ਨਹੀਂ। ਇਹੀ ਕੰਮ ਜਿਹੜਾ ਹੈ ਨਾ ਕੁਸ਼ਾਨਾਂ ਨਾਲ ਹੋਇਆ। ਸੁਸਤ ਪੈ ਗਏ, ਹੁਕਮਰਾਨੀ ਨੂੰ ਛੱਡ ਕੇ ਅਯਾਸ਼ੀ ਵੱਲ ਧਿਆਨ ਦੇਣੇ ਸ਼ੁਰੂ ਕਰ ਦਿੱਤੇ, ਆਪਸ ਚ ਲੜਨਾ ਲੁੜਨਾ ਸ਼ੁਰੂ ਕਰ ਦਿੱਤਾ। ਲੇਕਿਨ ਇਹ ਦੌਰ ਉਹ ਸੀ ਕਿ ਜਿਹਦੇ ਵਿੱਚ ਬਕਾਇਦਾ ਸਿੱਕਾ ਜਾਰੀ ਹੋਇਆ, ਬਕਾਇਦਾ ਇਹਨਾਂ ਦਾ ਇੱਕ ਬੈਂਕ ਸੀ। ਉਸ ਦੌਰ ਦੇ ਵਿੱਚ ਕੋਈ ਨਿਜ਼ਾਮ ਸੀ ਜਿਹੜਾ ਸਿੱਕਾ ਜਾਰੀ ਕਰਦਾ ਸੀ ਸੋਨੇ ਦਾ। ਸੋਨੇ ਦੇ ਸਿੱਕੇ ਦੇ ਨਾਲ ਚਾਂਦੀ ਦੇ ਸਿੱਕੇ ਵੀ ਜਾਰੀ ਹੁੰਦੇ ਸੀ। ਇਹ ਜਿਹੜੀ ਚੀਜ਼ ਹੈ ਇਹ ਸਾਨੂੰ ਚਾਈਨਾ ਦੀ, ਚੀਨ ਦੀ ਪੁਰਾਣੀ ਜਿਹੜੀ ਤਰੀਕ ਹੈ ਉਹਦੇ ਚ ਲੱਭਦੀ ਹੈ ਕਿ ਸੋਨੇ ਦੇ ਵੀ ਸਿੱਕੇ ਹੁੰਦੇ ਸੀ ਤੇ ਚਾਂਦੀ ਦੇ ਵੀ ਸਿੱਕੇ ਹੁੰਦੇ ਸੀ। ਹਾਂਜੀ, ਤੇ ਇੱਥੇ ਵੀ ਸਾਨੂੰ ਲੱਭਦੀ ਹੈ ਦੰਬੜੀ। ਹਾਂਜੀ, ਦੰਬੜੀ ਵੀ ਲੱਭਦੀ ਹੈ ਨਾ ਪੰਜਾਬ ਦੇ ਵਿੱਚ, ਦੰਬੜੀ ਦਾ ਜ਼ਿਕਰ ਹੈ, ਚਾਂਦੀ ਦੀ ਦੰਬੜੀ ਤੇ ਸੋਨੇ ਦੀ ਦੰਬੜੀ। ਮਤਲਬ ਚਮੜੀ ਜਾਏ ਪਰ ਦੰਬੜੀ ਨਾ ਜਾਏ। ਦੰਬੜੀ ਇੱਕ ਪੈਸਾ ਹੁੰਦਾ ਸੀ, ਇੱਥੇ ਦਾ ਸਿੱਕਾ ਹੁੰਦਾ ਸੀ। ਚਾਂਦੀ ਦੇ ਵੀ ਸਨ ਤੇ ਸੋਨੇ ਦੇ ਵੀ ਸਨ। ਇਹ ਕੁਸ਼ਾਨਾਂ ਦੇ ਦੌਰ ਦੇ ਵਿੱਚ ਸੋਨੇ ਦੇ ਸਿੱਕੇ ਚੱਲਦੇ ਸਨ। ਬਾਰਟਰ ਸਿਸਟਮ ਉਤੋਂ ਤਕਰੀਬਨ ਖਤਮ ਹੋ ਚੁੱਕਿਆ ਸੀ। ਆਪਸ ਚ ਜਿਹੜੇ ਲੋਕ ਸਨ ਲੈਣ ਦੇਣ, ਉਹ ਬਾਰਟਰ ਸਿਸਟਮ ਬਾਹਮੀ ਲੈਣ ਦੇਣ ਦੇ ਮੁਤਾਬਕ ਕਰਦੇ ਸਨ, ਲੇਕਿਨ ਬਕਾਇਦਾ ਨਹੀਂ, ਕਿਉਂਕਿ ਮੋਨਜੋਦੜੋ ਤੇ ਹੜੱਪਾ ਦੇ ਦੌਰ ਦੇ ਵਿੱਚ ਇਹੀ ਚੀਜ਼ਾਂ ਸਨ। ਬਾਅਦ ਚ ਵੀ ਇਹੋ ਕੁਛ ਹੀ ਰਿਹਾ, ਲੇਕਿਨ ਇਸ ਦੌਰ ਦੇ ਵਿੱਚ ਬਕਾਇਦਾ ਜਿਹੜੇ ਨੇ ਉਹ ਸਿੱਕੇ ਆ ਗਏ ਸਨ।
ਕਹਿੰਦੇ ਨੇ ਕਿ ਇਹਨਾਂ ਕੁਸ਼ਾਨਾਂ ਦਾ ਜਿਹੜਾ ਬੈਂਕ ਹੈ ਨਾ, ਇਹ 191 ਈਸਵੀ ਤੋਂ ਲੈ ਕੇ ਤੇ 232 ਈਸਵੀ ਤੱਕ ਇਹ ਰਿਹਾ ਸੀ ਉਹਨਾਂ ਦਾ ਬੈਂਕ ਜਿਹੜਾ, ਕਿ ਸਰਕਾਰ ਦਾ ਜਿੰਨਾ ਪੈਸਾ ਰਾਜੇ ਮਹਾਰਾਜੇ ਰਾਜੇ ਵਜ਼ੀਰ ਅਮੀਰ ਇਹਨਾਂ ਦੀਆਂ ਬਕਾਇਦਾ ਤਨਖਾਹਾਂ ਵੀ ਜਾਂਦੀਆਂ ਸਨ ਰਾਜੇ ਵੱਲੋਂ, ਉਹ ਸਾਰਾ ਮਾਲ ਇਕੱਠਾ ਕਰਕੇ ਕਿਹਨੂੰ ਦਿੰਦੇ ਸਨ? ਬੈਂਕ ਦੇ ਵਿੱਚ। ਤੇ ਬੈਂਕ ਦਾ ਮਾਲਕ ਕੌਣ ਸੀ? ਰਾਜੇ ਦਾ ਮੁੰਤਖਬ ਕੀਤਾ ਬੰਦਾ, ਯਾਨੀ ਕਿ ਰਾਜਾ ਆਪ ਹੀ ਮਾਲਕ। ਇਹਨਾਂ ਦੇ ਕੋਈ 6 ਜਿਹੜੇ ਨੇ ਨਾ, 6 ਤੋਂ 7 ਬਾਦਸ਼ਾਹ ਉਹਨਾਂ ਦੇ ਨਾਂ ਤਾਰੀਖ 'ਚ ਸਾਨੂੰ ਮਿਲਦੇ ਨੇ, ਜਿਨ੍ਹਾਂ ਦੀ ਸਲਤਨਤ ਦੇ ਵਿੱਚ ਪੰਜਾਬ ਉਹਨਾਂ ਦੇ ਰਾਜ ਦੇ ਥੱਲੇ ਰਿਹਾ ਹੈ। ਕਜੂਲਾ ਕੁਸ਼ਾਨ, ਉਹਦਾ ਪੋਤਰਾ ਕਜੂਲਾ, ਉਸ ਤੋਂ ਬਾਅਦ ਦਸੂਦੇਵਾ, ਵਾਸੂਦੇਵਾ ਵੀ ਕਹਿੰਦੇ ਨੇ, ਦਸੂਦੇਵਾ ਵੀ ਕਹਿੰਦੇ ਨੇ, ਫਿਰ ਵਾਸੂਦੇਵਾ 2, ਵਾਸੂਦੇਵਾ 3, ਫਿਰ ਆਇਆ ਮਾਹੀ। ਮਾਹੀ ਕੁਸ਼ਾਨ ਰਾਜ ਦਾ ਇੱਕ ਰਾਜਾ ਸੀ। ਉਸ ਤੋਂ ਬਾਅਦ ਸ਼ਾਕਾ ਆਇਆ ਇਹਨਾਂ ਦੇ ਦੌਰ ਤੇ। ਫਿਰ ਕੀ ਪੌਂਡਾ ਆਇਆ, ਕੀ ਪੌਂਡੀਆ ਵੀ ਕਹਿੰਦੇ ਨੇ, ਕੀ ਪੰਡੀਅਤ ਵੀ ਕਹਿੰਦੇ ਨੇ, ਕੀ ਪੌਂਡਾ ਵੀ ਕਹਿੰਦੇ ਨੇ, ਇਹ ਆਇਆ। ਹੁਣ ਕੀ ਪੌਂਡਾ ਦਾ ਜਿਹੜਾ ਦੌਰ ਸੀ ਨਾ, ਇਹ ਹੈਗਾ ਸੀ, ਇਹ ਰਿਹਾ ਇਹਦਾ ਰਾਜ 335 ਤੋਂ 350 ਤੱਕ। ਕੁਛ ਪੁਰਾਣੇ ਵਰਕੇ ਮਿਲਦੇ ਨੇ ਜਿਹਦੇ, ਅਗਰ ਅਸੀਂ ਵੇਖੀਏ ਤੇ ਕੁਸ਼ਾਨਾਂ ਦਾ ਦੌਰ ਤਕਰੀਬਨ ਜਿਹੜਾ ਵੇ 300 ਸਾਲ ਇੱਥੇ। ਇਹਨਾਂ ਦੇ ਵੀ ਜਿਹੜੇ ਰਾਜੇ ਸਨ ਉਹ ਮਹੱਲਾਂ 'ਚ ਰਹਿੰਦੇ ਸਨ, ਕਿਲਿਆਂ 'ਚ ਰਹਿੰਦੇ ਸਨ, ਲੇਕਿਨ ਜਿਹੜੀ ਫੌਜ ਸੀ, ਜਿਹੜਾ ਲਾਓ ਲਸ਼ਕਰ ਇਹਨਾਂ ਦੇ ਨਾਲ ਆਉਂਦਾ ਸੀ, ਪਰਿਵਾਰ ਜਿਹੜੇ ਖਾਨਦਾਨ ਜਿਹੜੇ ਨਾਲ ਆਉਂਦੇ ਸਨ, ਉਹ ਖੈਮਿਆਂ 'ਚ ਰਹਿੰਦੇ ਸਨ। ਉਹ ਆਦਤ ਨਹੀਂ ਸੀ ਉਹਨਾਂ ਨੂੰ ਨਾ ਪੱਥਰਾਂ ਦੇ ਘਰਾਂ ਦੇ ਵਿੱਚ ਰਹਿਣ। ਉਹ ਠੰਡ ਹੋਣੀ, ਖੈਮੇ ਇਹਨਾਂ ਨੇ ਮੋਟੇ ਕਰ ਲੈਣੇ, ਖੈਮਿਆਂ ਦੀਆਂ ਤਹਿਵਾਂ ਉਤਲੀਆਂ ਮੋਟੀਆਂ ਕਰ ਲੈਣੀਆਂ, ਗਰਮੀ ਹੋਣੀ, ਉਹਨਾਂ ਨੂੰ ਪਤਲੀਆਂ ਕਰ ਲੈਣਾ। ਇਸ ਤਰ੍ਹਾਂ ਦਾ ਇਹਨਾਂ ਦਾ ਕੋਈ ਰਹਿਣ ਸਹਿਣ ਸੀ। ਇਹਨਾਂ ਨੇ ਵੀ ਪੰਜਾਬੀਆਂ ਕੋਲੋਂ ਰਹਿਣ ਸਹਿਣ ਦੇ ਤਰੀਕੇ ਸਿੱਖੇ, ਸਿਖਾਇਆ। ਪੰਜਾਬੀਆਂ ਨੇ ਇਹਨਾਂ ਕੋਲੋਂ ਵੀ ਕੋਈ ਸ਼ੈ ਨਹੀਂ ਲਈ, ਆਪਣੇ ਜਿਹੜਾ ਇਹ ਸਮਾਜ ਦੇ ਵਿੱਚ ਇਹਨਾਂ ਦੀ ਕੋਈ ਸ਼ੈ ਦਾਖਲ ਨਹੀਂ ਕੀਤੀ। ਉਹਦੀ ਵਜ੍ਹਾ ਕੀ ਸੀ ਕਿ ਪੰਜਾਬੀ ਹਜ਼ਾਰਾਂ ਸਾਲਾਂ ਤੋਂ ਹੱਲ ਵਾਹੁੰਦੇ ਸਨ। ਹੱਲ ਇਹਨਾਂ ਦੇ ਆਪਣਿਆਂ ਦੇ ਸਨ। ਮੋਹਿੰਜੋਦੜੋ ਹੜੱਪਾ, ਉਸ ਤੋਂ ਪਹਿਲੇ ਵਾਲੀ ਜਿਹੜੀ ਹੈ 100ਵਾਂ ਤਰੀਕ, ਉਹਦੇ 'ਚ ਵੀ ਹੱਲਾਂ ਦਾ ਜ਼ਿਕਰ ਹੈ, ਭੌੜਿਆਂ ਦਾ ਜ਼ਿਕਰ ਹੈ, ਤੇਸਿਆਂ ਦਾ ਜਿਹੜਾ ਵੇ ਉਹ ਵੀ ਉੱਥੇ ਜਿਹੜਾ ਵੇ ਉਹ ਗੱਲਬਾਤ ਹੋਈ ਉਹਦੇ ਤੇ ਵੀ। ਉਸ ਤੋਂ ਬਾਅਦ ਬਾਕੀ ਜਿਹੜੇ ਔਜ਼ਾਰ ਸਨ ਉਹਨਾਂ ਦੇ ਵੀ ਜ਼ਿਕਰ ਹੋਏ ਨੇ, ਤਲਵਾਰਾਂ ਚਾਕੂਆਂ ਦੇ ਵੀ ਜ਼ਿਕਰ ਹੋਏ ਨੇ, ਤੀਰ ਕਮਾਨਾਂ ਦੇ ਵੀ ਜ਼ਿਕਰ ਹੋਏ ਨੇ। ਇਸ ਲਈ ਇਹ ਵੀ ਪੰਜਾਬੀਆਂ ਨੂੰ ਕੁਛ ਦੇ ਕੇ ਨਹੀਂ ਗਏ 300 ਸਾਲ 'ਚ। ਜਿਵੇਂ ਯੂਨਾਨੀਆਂ ਨੇ ਕੁਛ ਨਹੀਂ ਦਿੱਤਾ, ਇਹਨਾਂ ਨੇ ਵੀ ਕੁਛ ਨਹੀਂ ਦਿੱਤਾ। ਦੇਣ ਨੂੰ ਤੇ ਇਹਨਾਂ ਕੋਲ ਬੜਾ ਕੁਝ ਸੀ, ਉਹਨਾਂ ਦੀ ਆਪਣੀ ਇੱਕ ਅਲੱਗਾ ਸਮਾਜ ਸੀ, ਲੇਕਿਨ ਪੰਜਾਬੀ ਸਮਾਜ ਨੇ ਉਹਨਾਂ ਦੀ ਕੋਈ ਸ਼ੈ ਆਪਣੇ ਉੱਤੇ ਨਹੀਂ ਲਈ, ਆਪਣੀ ਡਗਰ ਤੇ ਤੁਰੇ ਰਹੇ। ਬਾਦਸ਼ਾਹ ਆਉਣ ਜਾਣ ਵਾਲੀਆਂ ਸ਼ਹਿਰਾਂ, ਹਮਲਾਵਰ ਆਉਣ ਜਾਣ ਵਾਲੀਆਂ, ਲੇਕਿਨ ਜਿਹੜੇ ਇਹ ਸਕਾਫਤ ਜ਼ਿੰਦਾ ਰਹੀ, ਸਮਾਜ ਜ਼ਿੰਦਾ ਰਿਹਾ, ਤੌਰ ਤਰੀਕੇ ਜ਼ਿੰਦਾ ਰਹੇ। ਇਹ ਜਿਹੜਾ ਵੀ ਕੁਸ਼ਾਨਾਂ ਦਾ ਦੌਰ ਸੀ। ਤੁਹਾਨੂੰ ਬਾਦਸ਼ਾਹ ਨਵਾਂ ਦੇ ਨਾਮ ਹੀ ਦੱਸ ਦਿੱਤੇ, ਕਿੱਥੋਂ ਤੁਰੇ ਕਿੱਥੇ ਆਏ। ਹੁਣ ਥੋੜੀ ਜਿਹੀ ਗੱਲ ਇੱਕ ਨਾ, ਮੈਂ ਐਂਡ ਦੇ ਉੱਤੇ ਮੈਂ ਯੂਚੀ ਦਾ ਜ਼ਿਕਰ ਕੀਤਾ ਹੈ। ਯੂਚੀ ਜਿਹੜਾ ਸੀ, ਯੂਚੀ ਕਬੀਲੇ ਦਾ ਸਰਬਰਾਹ ਸੀ। ਜਦੋਂ ਚਾਈਨਾ ਦੇ ਉਤਲੇ ਪਾਸਿਓਂ ਜਿਹੜਾ ਵੇ ਇਹਨਾਂ ਨੂੰ ਕੱਢਿਆ ਗਿਆ, ਬੇਦਖਲ ਕੀਤਾ ਗਿਆ, ਤੇ ਯੂਚੀ ਜਿਹੜੇ ਨੇ, ਯੂਚੀ ਕਤਲ ਹੋ ਗਿਆ ਸੀ। ਉਹਦਾ ਜਿਹੜਾ ਦੁਸ਼ਮਣ ਸੀ ਉਹਨੇ ਉਹਦੇ ਸਿਰ ਦੇ ਵਿੱਚ, ਯਾਨੀ ਖੋਪੜੀ ਦੇ ਵਿੱਚ ਨਾ, ਖੋਪੜ ਦੇ ਵਿੱਚ ਸ਼ਰਾਬ ਪੀਂਦਾ ਸੀ। ਇਹ ਫਿਰ ਉੱਥੋਂ ਨਿਕਲੇ ਨੇ, ਇਹਨਾਂ ਨੇ ਤੀਰਾਂ ਵੱਟੀਆਂ ਨੇ, ਹੋਰ ਪਾਸੇ ਜਾ ਕੇ ਵਸੀਏ, ਇਹ ਨਾ ਹੋਏ ਸਾਡੇ ਨਾਲ ਵੀ ਇਹੀ ਕੰਮ ਹੋਏ। ਉਹ ਪੰਜਾਬੀ ਤੇ ਕਿਤੇ ਨਹੀਂ ਦੌੜੇ, ਪੰਜਾਬੀ ਉੱਥੇ ਦੇ ਉੱਥੇ ਹੀ ਹੈ। ਅਸਲ 'ਚ ਪੰਜਾਬੀ ਹੈ ਕੌਣ ਨੇ? ਇੱਕ ਅਲੱਗਾ ਸੀਰੀਜ਼ ਦਾਂਗੇ ਪੰਜਾਬੀ ਕੌਮ ਦੇ ਉੱਤੇ, ਕਿਹੜੇ ਕਬੀਲੇ ਸਨ, ਕਿਹੜਿਆਂ ਕਬੀਲਿਆਂ ਦਾ ਇਜ਼ਾਫਾ ਹੋਇਆ, ਵਾਧੇ ਵਿੱਚ ਬੜੇ, ਕਿਹੜੇ ਨਿਕਲੇ। ਤੇ ਇਜਾਜ਼ਤ ਦੇਵੋ, ਰੱਬ ਰਾਖਾ। ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਵੀ ਕਰੋ, ਤਾਂ ਕਿ ਤੁਹਾਡਾ ਜਿਹੜਾ ਰਿਸਪੌਂਸ ਹੈ ਉਹ ਸਾਨੂੰ ਬਹੁਤਾ ਐਕਟਿਵ। ਰੱਬ ਰਾਖਾ।